ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 24 ਨਵੰਬਰ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਸ਼ੁਕਰਗੁਜ਼ਾਰੀ, ਸੁਨਹਿਰੀ ਮਤਨ, ਜ਼ਬੂਰ। ਰੱਬ ਲਈ ਸ਼ੁਕਰਗੁਜ਼ਾਰੀ ਦੀ ਕੁਰਬਾਨੀ ਕਰ ਤੇ ਸੱਚੇ ਰੱਬ ਲਈ ਆਪਣੀਆਂ ਮੰਨਤਾਂ ਪੂਰੀਆਂ ਕਰ। ਜਵਾਬੀ ਪੜ੍ਹਾਈ ਕਰੰਥੀਓ। ਤੇ ਰੱਬ ਤੁਹਾਡੇ ਉੱਤੇ ਹਰ ਤਰ੍ਹਾਂ ਦਾ ਫਜ਼ਲ ਕਰ ਸਕਦਾ ਹੈ ਤਾਂ ਜੋ ਤੁਹਾਨੂੰ ਹਰ ਸ਼ੈ ਕਾਫੀ ਮਿਲਿਆ ਕਰੇ ਤੇ ਹਰ ਨੇਕ ਕੰਮ ਕਰਨ ਲਈ ਤੁਹਾਡੇ ਕੋਲ ਬਹੁਤ ਕੁਝ ਮੌਜੂਦ ਰਿਹਾ ਕਰੇ। ਇਸ ਲਈ ਲਿਖਿਆ ਹੈ ਵੀ ਉਹਨੇ ਖਿਲਾਰਿਆ ਹੈ, ਉਹਨੇ ਕੰਗਲਿਆਂ ਨੂੰ ਦਿੱਤਾ ਹੈ, ਉਹਦੀ ਰਾਸਤਬਾਜ਼ੀ ਹਮੇਸ਼ਾ ਤੀਕਰ ਬਾਕੀ ਰਹੇਗੀ। ਇਸ ਲਈ ਜਿਹੜਾ ਬੋਣ ਵਾਲੇ ਲਈ ਬੀਜ ਤੇ ਖਾਣ ਵਾਲੇ ਲਈ ਰੋਟੀ ਬਾਹਮ ਅਪਣਾਉਂਦਾ ਹੈ, ਉਹੀ ਤੁਹਾਡੇ ਲਈ ਬੀਜ ਬਾਹਮ ਅਪਣਾਏਗਾ ਤੇ ਉਹਦੇ ਵਿੱਚ ਤਰੱਕੀ ਦੇਵੇਗਾ ਤੇ ਤੁਹਾਡੀ ਰਾਸਤਬਾਜ਼ੀ ਦੇ ਫਲਾਂ ਨੂੰ ਵਧਾਵੇਗਾ। ਤੇ ਤੁਸੀਂ ਹਰ ਸ਼ੈ ਨੂੰ ਅਫਰਾਤ ਨਾਲ ਪਾ ਕੇ ਹਰ ਤਰ੍ਹਾਂ ਦੀ ਸਖਾਵਤ ਕਰੋਗੇ, ਜਿਹੜੀ ਸਾਡੇ ਪਾਰੋਂ ਰੱਬ ਦੀ ਸ਼ੁਕਰਗੁਜ਼ਾਰੀ ਦਾ ਬਾਇਸ ਹੁੰਦੀ ਏ। ਸ਼ੁਕਰ ਰੱਬ ਦਾ ਉਸ ਦੇਣ ਉੱਤੇ ਜਿਹੜੀ ਬਿਆਨ ਤੋਂ ਬਾਹਰ ਏ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਧਰਤੀ ਦੇ ਰਹਿਣ ਵਾਲਿਓ, ਸਾਰੇ ਖੁਦਾਵੰਦ ਦੇ ਹਜ਼ੂਰ ਖੁਸ਼ੀ ਦਾ ਨਾਅਰਾ ਮਾਰੋ। ਖੁਸ਼ੀ ਨਾਲ ਖੁਦਾਵੰਦ ਦੀ ਇਬਾਦਤ ਕਰੋ, ਗਾਉਂਦਿਆਂ ਹੋਏ ਉਹਦੇ ਹਜ਼ੂਰ ਹਾਜ਼ਰ ਹੋਵੋ। ਜਾਣ ਰੱਖੋ ਭਈ ਖੁਦਾਵੰਦ ਹੀ ਰੱਬ ਏ, ਉਹਨੇ ਹੀ ਸਾਨੂੰ ਜੰਮਿਆ ਤੇ ਅਸੀਂ ਉਹਦੇ ਹੀ ਹਾਂ। ਅਸੀਂ ਉਹਦੇ ਲੋਕੀ ਤੇ ਉਹਦੀ ਚਰਾਗਾਹ ਦੀਆਂ ਭੇਡਾਂ ਵਾਂ। ਸ਼ੁਕਰਗੁਜ਼ਾਰੀ ਕਰਦਿਆਂ ਹੋਏ ਉਹਦੇ ਫਾਟਕਾਂ ਵਿੱਚ ਤੇ ਹਮਦ ਕਰਦਿਆਂ ਹੋਏ ਉਹਦੀਆਂ ਬਾਰਗਾਹਾਂ ਵਿੱਚ ਦਾਖਲ ਹੋਵੋ। ਉਹਦਾ ਸ਼ੁਕਰ ਕਰੋ ਤੇ ਉਹਦੇ ਨਾਂ ਨੂੰ ਧੰਨ ਆਖੋ। ਯਸਾਇਆ। ਐ ਖੁਦਾਵੰਦ, ਤੂੰ ਮੇਰਾ ਰੱਬ ਏ, ਮੈਂ ਤੇਰੀ ਵਡਿਆਈ ਕਰਾਂਗਾ, ਤੇਰੇ ਨਾਂ ਦੀ ਸਤਾਇਸ਼ ਕਰਾਂਗਾ, ਕਿਉਂ ਜੇ ਤੂੰ ਅਜੀਬ ਕੰਮ ਕੀਤੇ ਨੇ। ਤੇਰੀਆਂ ਮਸਲਹਤਾਂ ਸ਼ੁਰੂ ਤੋਂ ਵਫਾਦਾਰੀ ਤੇ ਸੱਚਾਈ ਨੇ। ਕਿਉਂ ਜੇ ਤੂੰ ਮਸਕੀਨ ਲਈ ਕਲਾ ਤੇ ਮੁਹਤਾਜ ਲਈ ਪਰੇਸ਼ਾਨੀ ਦੇ ਵੇਲੇ ਮਦਦ ਤੇ ਹਨੇਰੀ ਵਿੱਚ ਪਨਾਹਗਾਹ ਤੇ ਗਰਮੀ ਤੋਂ ਬਚਾਉਣ ਨੂੰ ਪਰਛਾਵਾਂ ਬਣਿਆ ਏ, ਜਿਸ ਵੇਲੇ ਜ਼ਾਲਮਾਂ ਦਾ ਸਾਹ ਤੂਫਾਨ ਨੂੰ ਰੋਕਣ ਵਾਲੀ ਕੰਧ ਵਾਂਗਰ ਹੋਵੇਗਾ। ਸਲਾਤੀਨ। ਤੇ ਅੰਬੀਆ ਜ਼ਾਦਿਆਂ ਦੀਆਂ ਬੁੱਢੀਆਂ ਵਿੱਚੋਂ ਇੱਕ ਬੁੱਢੀ ਨੇ ਅਲੀਸ਼ਾ ਅੱਗੇ ਮਿੰਨਤ ਕੀਤੀ ਤੇ ਆਖਣ ਲੱਗੀ ਭਈ ਤੇਰਾ ਖਾਦਮ ਮੇਰਾ ਬੰਦਾ ਮਰ ਗਿਆ ਏ ਤੇ ਤੈਨੂੰ ਪਤਾ ਏ ਭਈ ਤੇਰਾ ਖਾਦਮ ਖੁਦਾਵੰਦ ਤੋਂ ਡਰਦਾ ਸੀ ਤੇ ਹੁਣ ਕਰਜ਼ ਲੈਣ ਵਾਲਾ ਆਇਆ ਏ ਭਈ ਮੇਰੇ ਦੋਵਾਂ ਪੁੱਤਰਾਂ ਨੂੰ ਲੈ ਜਾਵੇ ਤਾਂ ਜੋ ਉਹ ਗੁਲਾਮ ਬਣਨ। ਅਲੀਸ਼ਾ ਨੇ ਉਹਨੂੰ ਆਖਿਆ, ਮੈਂ ਤੇਰੇ ਲਈ ਕੀ ਕਰਾਂ? ਮੈਨੂੰ ਦੱਸ ਭਈ ਤੇਰੇ ਕੋਲ ਘਰ ਵਿੱਚ ਕੀ ਏ? ਉਹਨੇ ਆਖਿਆ, ਤੇਰੀ ਲੌਂਡੀ ਦੇ ਕੋਲ ਘਰ ਵਿੱਚ ਇੱਕ ਪਿਆਲਾ ਤੇਲ ਦੇ ਇਲਾਵਾ ਕੁਝ ਵੀ ਨਹੀਂ ਏ। ਤਦ ਉਹਨੇ ਆਖਿਆ ਭਈ ਤੂੰ ਜਾ ਤੇ ਬਾਹਰੋਂ ਆਪਣੇ ਗੁਆਂਢੀਆਂ ਕੋਲੋਂ ਭਾਂਡੇ ਉਧਾਰ ਲੈ ਕੇ ਆ। ਉਹ ਭਾਂਡੇ ਖਾਲੀ ਹੋਣ ਤੇ ਥੋੜੇ ਭਾਂਡੇ ਨਾ ਲਿਆਵੀਂ। ਫਿਰ ਤੂੰ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਅੰਦਰ ਜਾਵੀਂ ਤੇ ਮਗਰੋਂ ਬੂਹਾ ਬੰਦ ਕਰ ਲਵੀਂ ਤੇ ਉਹਨਾਂ ਸਾਰੇ ਭਾਂਡਿਆਂ ਵਿੱਚ ਤੇਲ ਪਾਵੀਂ ਤੇ ਜਿਹੜਾ ਭਰ ਜਾਵੇ ਉਹਨੂੰ ਚੁੱਕ ਕੇ ਪਾਸੇ ਧਰ ਲਵੀਂ। ਫਿਰ ਉਹ ਉਹਦੇ ਕੋਲੋਂ ਟੁਰ ਗਈ ਤੇ ਉਹਨੇ ਆਪਣੇ ਪੁੱਤਰਾਂ ਨੂੰ ਅੰਦਰ ਨਾਲ ਲੈ ਕੇ ਬੂਹਾ ਬੰਦ ਕਰ ਲਿਆ ਤੇ ਉਹ ਉਹਦੇ ਕੋਲ ਲਿਆਉਂਦੇ ਜਾਂਦੇ ਸੀ ਤੇ ਉਹ ਤੇਲ ਭਰੀ ਜਾਂਦੀ ਸੀ। ਜਦ ਉਹ ਭਾਂਡੇ ਭਰ ਗਏ ਤੇ ਉਹਨੇ ਆਪਣੇ ਪੁੱਤਰਾਂ ਨੂੰ ਆਖਿਆ, ਮੇਰੇ ਕੋਲ ਇੱਕ ਹੋਰ ਭਾਂਡਾ ਲਿਆਓ। ਉਹਨੇ ਉਹਨੂੰ ਆਖਿਆ, ਹੋਰ ਤੇ ਕੋਈ ਭਾਂਡਾ ਨਹੀਂ ਏ। ਤਦ ਤੇਲ ਬੰਦ ਹੋ ਗਿਆ। ਤਦ ਉਹਨੇ ਆ ਕੇ ਰੱਬ ਦੇ ਬੰਦੇ ਨੂੰ ਦੱਸਿਆ। ਉਹਨੇ ਉਹਨੂੰ ਆਖਿਆ, ਜਾ ਤੇਲ ਵੇਚ ਤੇ ਕਰਜ਼ਾ ਵਾਪਸ ਕਰ ਤੇ ਜਿਹੜਾ ਬਾਕੀ ਬਚ ਜਾਵੇ ਉਹਦੇ ਨਾਲ ਤੂੰ ਤੇ ਤੇਰੇ ਪੁੱਤਰ ਗੁਜ਼ਾਰਾ ਕਰੋ। ਯਸਾਇਆ। ਐ ਸਾਰੇ ਧਰਿਆਇਓ, ਪਾਣੀ ਦੇ ਕੋਲ ਆਓ ਤੇ ਉਹ ਵੀ ਜਿਹਦੇ ਕੋਲ ਪੈਸਾ ਨਾ ਹੋਵੇ। ਆਓ, ਮੁੱਲ ਲਵੋ ਤੇ ਖਾਓ। ਹਾਂ, ਆਓ ਤੇ ਦੁੱਧ ਬਗੈਰ ਰੁਪਏ ਪੈਸੇ ਦੇ ਖਰੀਦੋ। ਤੁਸੀਂ ਕਿਉਂ ਆਪਣਾ ਰੁਪਇਆ ਉਸ ਸ਼ੈ ਲਈ ਜਿਹੜੀ ਰੋਟੀ ਨਹੀਂ ਤੇ ਆਪਣੀ ਮਿਹਨਤ ਉਸ ਸ਼ੈ ਲਈ ਜਿਹੜੀ ਰਜਾਉਂਦੀ ਨਹੀਂ ਖਰਚ ਕਰਦੇ ਹੋ? ਤੁਸੀਂ ਧਿਆਨ ਨਾਲ ਮੇਰੀ ਸੁਣੋ ਤੇ ਹਰ ਉਹ ਸ਼ੈ ਜਿਹੜੀ ਚੰਗੀ ਏ ਖਾਓ ਤੇ ਤੁਹਾਡੀ ਜਾਨ ਫਰਵੀ ਤੋਂ ਲੱਜ਼ਤ ਪਾਵੇ। ਕੰਨ ਲਾਓ ਤੇ ਮੇਰੇ ਕੋਲ ਆਓ ਤੇ ਸੁਣੋ ਤੇ ਤੁਹਾਡੀ ਜਾਨ ਜਿਉਂਦੀ ਰਹੇਗੀ। ਮੱਤੀ। ਯਿਸੂ ਨੇ ਆਖਿਆ, ਮੱਤੀ। ਇਸ ਲਈ ਮੈਂ ਤੁਹਾਨੂੰ ਆਖਦਾ ਵਾਂ ਭਈ ਆਪਣੀ ਜਾਨ ਦੀ ਫਿਕਰ ਨਾ ਕਰਿਓ ਵੀ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਤੇ ਨਾ ਆਪਣੇ ਬਦਨ ਦੀ ਭਈ ਕੀ ਪਾਵਾਂਗੇ। ਕੀ ਜਾਨ ਖੁਰਾਕ ਤੋਂ ਤੇ ਬਦਨ ਪੋਸ਼ਾਕ ਤੋਂ ਵੱਧ ਕੇ ਨਹੀਂ? ਕਿਉਂ ਜੇ ਗੈਰ ਕੌਮਾਂ ਇਹਨਾਂ ਸਾਰੀਆਂ ਸ਼ਾਵਾਂ ਨੂੰ ਲੱਭਣ ਵਿੱਚ ਰਹਿੰਦੀਆਂ ਨੇ
ਤੇ ਤੁਹਾਡਾ ਅਸਮਾਨੀ ਪਿਓ ਜਾਣਦਾ ਹੈ ਵੀ ਤੁਹਾਨੂੰ ਇਹਨਾਂ ਸ਼ੈਵਾਂ ਦੀ ਲੋੜ ਹੈ। ਤੁਸੀਂ ਪਹਿਲਾਂ ਰੱਬ ਦੀ ਬਾਦਸ਼ਾਹੀ ਤੇ ਉਹਦੀ ਰਾਸਤਬਾਜ਼ੀ ਨੂੰ ਲੱਭੋ ਤੇ ਇਹ ਸਾਰੀਆਂ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਇਸ ਲਈ ਕੱਲ੍ਹ ਦੀ ਫਿਕਰ ਨਾ ਕਰੋ, ਕਿਉਂ ਜੇ ਕੱਲ੍ਹ ਦਾ ਦਿਨ ਆਪਣੇ ਲਈ ਆਪ ਫਿਕਰ ਕਰ ਲਵੇਗਾ। ਅੱਜ ਲਈ ਅੱਜ ਦਾ ਦੁੱਖ ਹੀ ਬਹੁਤ ਹੈ। ਲੂਕਾ। ਐ ਨਿੱਕੇ ਗੱਲੇ ਨਾ ਡਰ, ਕਿਉਂ ਜੇ ਤੁਹਾਡੇ ਪਿਓ ਨੂੰ ਪਸੰਦ ਆਇਆ ਭਈ ਤੁਹਾਨੂੰ ਬਾਦਸ਼ਾਹੀ ਦੇਵੇ। ਖੁਲਸੀਓ। ਇਸ ਲਈ ਜਦੋਂ ਤੁਸੀਂ ਮਸੀਹ ਦੇ ਨਾਲ ਜਵਾਏ ਗਏ ਤੇ ਅਗਲੇ ਜਹਾਨ ਦੀਆਂ ਸ਼ੈਵਾਂ ਨੂੰ ਲੱਭਦੇ ਰਹੋ, ਜਿੱਥੇ ਮਸੀਹ ਮੌਜੂਦ ਏ ਤੇ ਰੱਬ ਦੇ ਸੱਜੇ ਪਾਸੇ ਬੈਠਾ ਏ। ਅਗਲੇ ਜਹਾਨ ਦੀਆਂ ਸ਼ੈਵਾਂ ਦੇ ਖਿਆਲ ਵਿੱਚ ਰਵੋ, ਨਾ ਭਈ ਧਰਤੀ ਦੀਆਂ ਸ਼ੈਵਾਂ ਦੇ। ਤੇ ਮਸੀਹ ਦਾ ਇਤਮਾਨਾਨ, ਜਿਹਦੇ ਲਈ ਤੁਸੀਂ ਇੱਕ ਬਦਨ ਹੋ ਕੇ ਬੁਲਾਏ ਵੀ ਗਏ ਹੋ, ਤੁਹਾਡੇ ਦਿਲਾਂ ਉੱਤੇ ਹੁਕੂਮਤ ਕਰੇ ਤੇ ਤੁਸੀਂ ਸ਼ੁਕਰਗੁਜ਼ਾਰ ਰਹੋ। ਤੇ ਕਲਾਮ ਜਾਂ ਕੰਮ ਜੋ ਕੁਝ ਵੀ ਕਰਦੇ ਹੋ, ਸਭ ਖੁਦਾਵੰਦ ਯਿਸੂ ਦੇ ਨਾਂ ਤੋਂ ਕਰੋ ਤੇ ਉਹਦੇ ਭਾਰੋਂ ਹੀ ਰੱਬ ਬਾਪ ਦਾ ਸ਼ੁਕਰ ਅਦਾ ਕਰਿਆ ਕਰੋ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਹੈ ਤੇ ਹਮੇਸ਼ਾ ਪੂਰਾ ਕਰੇਗੀ। ਇਸ ਗੱਲ ਦਾ ਤਸੱਵੁਰ ਕਰਨਾ ਠੀਕ ਨਹੀਂ ਭਈ ਯਿਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ ਜਾਂ ਥੋੜ੍ਹੇ ਜਿਹੇ ਵੇਲੇ ਤੀਕਰ ਸ਼ਿਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਰਾ ਕੀਤਾ, ਕਿਉਂ ਜੇ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਏ। ਫਜ਼ਲ ਦਾ ਮੁਆਜਜ਼ਾ ਮੁਹੱਬਤ ਲਈ ਕੋਈ ਮੁਆਜਜ਼ਾ ਨਹੀਂ ਹੈ। ਯਿਸੂ ਨੇ ਮਾਦੀਅਤ ਦੀ ਨਾਅਹਲੀਅਤ ਨੂੰ ਉਹਦੇ ਨਾਲ ਰੂਹ ਦੀ ਲਾਮਹਿਦੂਦ ਕਾਬਲੀਅਤ ਨੂੰ ਜ਼ਾਹਿਰ ਕੀਤਾ। ਇੰਜ ਗਲਤੀ ਕਰਨ ਵਾਲੇ ਇਨਸਾਨੀ ਫਹਿਮ ਨੂੰ ਖੁਦ ਦੀਆਂ ਸਜ਼ਾਵਾਂ ਤੋਂ ਬਚਣ ਤੇ ਇਲਾਹੀ ਸਾਇੰਸ ਵਿੱਚ ਤਹਫੁਜ਼ ਲੱਭਣ ਵਿੱਚ ਮਦਦ ਕੀਤੀ। ਠੀਕ ਤਰ੍ਹਾਂ ਹਦਾਇਤ ਕੀਤੀ ਹੋਈ ਵਜ੍ਹਾ ਜਿਸਮਾਨੀ ਹਿੱਸ ਦੀ ਗਲਤੀ ਨੂੰ ਸੁਧਾਰਨ ਦਾ ਕੰਮ ਕਰਦੀ ਏ। ਪਰ ਜਦੋਂ ਤੀਕਰ ਇਨਸਾਨ ਦੀ ਅਬਦੀ ਹਮਾਂਗੀ ਦੀ ਸਾਇੰਸੀ ਹਸਤੀ ਦੀ ਲਗਾਤਾਰ ਅਸਲੀਅਤ ਦੇ ਰਾਹੀਂ ਉਹਨਾਂ ਦੀ ਫਰੇਬ ਨਜ਼ਰੀ ਨੂੰ ਮੁਕਾਉਂਦੀ ਨਹੀਂ, ਪਾਪ, ਬਿਮਾਰੀ ਤੇ ਮੌਤ ਅਸਲੀ ਹੀ ਨਜ਼ਰ ਆਉਂਦੇ ਰਹਿਣਗੇ, ਜਿਵੇਂ ਪਈ ਸੌਂਦਿਆਂ ਹੋਏ ਖਾਬਾਂ ਦੇ ਤਜਰਬੇ ਅਸਲੀ ਵਿਖਾਲੀ ਦਿੰਦੇ ਨੇ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਯਾਨੀ ਹਸਤੀ ਦੇ ਇਲਾਹੀ ਅਸੂਲ ਦੇ ਪਾਰੋਂ ਕਾਇਮ ਰਹਿੰਦਾ ਹੈ। ਧਰਤੀ ਰੱਬ ਦੇ ਹੁਕਮ ਉੱਤੇ ਇਨਸਾਨ ਦੇ ਵਰਤਣ ਲਈ ਖੁਰਾਕ ਪੈਦਾ ਕਰਦੀ ਏ। ਇਹ ਜਾਣਦਿਆਂ ਹੋਏ ਯਿਸੂ ਨੇ ਇੱਕ ਵਾਰੀ ਆਖਿਆ, ਆਪਣੀ ਜਾਨ ਦੀ ਫਿਕਰ ਨਾ ਕਰਿਓ ਵੀ ਅਸੀਂ ਕੀ ਖਾਵਾਂਗੇ ਤੇ ਪੀਵਾਂਗੇ। ਆਪਣੇ ਖਾਲਕ ਦਾ ਇਸਤਹਿਕਾਕ ਫਰਜ਼ ਕਰਦਿਆਂ ਹੋਏ ਨਹੀਂ, ਬਲਕਿ ਰੱਬ ਜਿਹੜਾ ਸਾਰਿਆਂ ਦਾ ਪਿਓ ਤੇ ਮਾਂ ਏ, ਉਹਨੂੰ ਸਮਝਦਿਆਂ ਹੋਏ ਭਈ ਉਹ ਇੰਜ ਹੀ ਇਨਸਾਨ ਨੂੰ ਖੁਰਾਕ ਤੇ ਕੱਪੜੇ ਫਰਾਹਮ ਕਰਨ ਦੇ ਕਾਬਲ ਏ, ਜਿਵੇਂ ਉਹ ਸੋਸਨ ਦੇ ਫੁੱਲਾਂ ਨਾਲ ਕਰਦਾ ਏ। ਜਿਹੜੀ ਭਲਾਈ ਅਸੀਂ ਪਹਿਲਾਂ ਹੀ ਹਾਸਲ ਕਰ ਚੁੱਕੇ ਹਾਂ, ਕੀ ਅਸੀਂ ਵਾਕਈ ਉਹਦੇ ਲਈ ਸ਼ੁਕਰਗੁਜ਼ਾਰ ਹਾਂ? ਫਿਰ ਅਸੀਂ ਆਪਣੇ ਆਪ ਨੂੰ ਉਹਨਾਂ ਬਰਕਤਾਂ ਲਈ ਦਸਤਿਆਬ ਕਰਾਂਗੇ ਤੇ ਇੰਜ ਹੋਰ ਪਾਉਣ ਦੇ ਹੱਕਦਾਰ ਠਹਿਰਾਂਗੇ। ਸ਼ੁਕਰਗੁਜ਼ਾਰੀ ਸ਼ੁਕਰ ਅਦਾ ਕਰਨ ਦੇ ਲਫ਼ਜ਼ੀ ਇਜ਼ਹਾਰ ਦੀ ਨਿਸਬਤ ਬਹੁਤੀ ਅਹਿਮੀਅਤ ਦੀ ਹਾਮਲ ਹੈ। ਲਫ਼ਜ਼ਾਂ ਦੀ ਬਜਾਏ ਅਮਲ ਬਹੁਤੀ ਸ਼ੁਕਰਗੁਜ਼ਾਰੀ ਨੂੰ ਜ਼ਾਹਿਰ ਕਰਦਾ ਹੈ। ਜੇ ਅਸੀਂ ਹਯਾਤੀ ਹੱਕ ਤੇ ਮੁਹੱਬਤ ਲਈ ਨਾ ਸ਼ੁਕਰਗੁਜ਼ਾਰ ਹਾਂ ਤੇ ਫਿਰ ਵੀ ਸਾਰੀਆਂ ਨੇਮਤਾਂ ਲਈ ਰੱਬ ਦਾ ਸ਼ੁਕਰ ਅਦਾ ਕਰਦੇ ਹਾਂ ਤੇ ਅਸੀਂ ਮੁਨਾਫਕ ਤੇ ਉਸ ਸ਼ਦੀਦ ਮਲਾਮਤ ਨੂੰ ਆਪਣੇ ਉੱਤੇ ਲੈਂਦੇ ਹਾਂ ਜਿਹੜੀ ਮਾਲਕ ਰਿਆਕਾਰਾਂ ਲਈ ਬਿਆਨ ਕਰਦਾ ਹੈ। ਅਜਿਹੀ ਸੂਰਤ ਵਿੱਚ ਸਿਰਫ ਇੱਕ ਦੁਆ ਹੀ ਕਾਬਲੇ ਕਬੂਲ ਹੈ ਭਈ ਆਪਣੇ ਬੁੱਲਾਂ ਉੱਤੇ ਉਂਗਲੀ ਰੱਖ ਕੇ ਸਾਡੀਆਂ ਨੇਮਤਾਂ ਨੂੰ ਯਾਦ ਕੀਤਾ ਜਾਵੇ। ਜਦੋਂ ਦਿਲ ਇਲਾਹੀ ਸੱਚਾਈ ਤੇ ਮੁਹੱਬਤ ਤੋਂ ਕੋਸੋਂ ਦੂਰ ਹੋਵੇ ਤੇ ਅਸੀਂ ਵੈਰਾਨ ਹਯਾਤੀਆਂ ਦੀ ਨਾਸ਼ੁਕਰੀ ਨੂੰ ਲੁਕੋ ਨਹੀਂ ਸਕਦੇ। ਸਬਰ, ਹਲੀਮੀ, ਪਿਆਰ ਤੇ ਨੇਕ ਕੰਮਾਂ ਵਿੱਚ ਜ਼ਾਹਿਰ ਹੋਣ ਵਾਲੇ ਫਜ਼ਲ ਵਿੱਚ ਤਰੱਕੀ ਕਰਨ ਦੀ ਪੁਰਜੋਸ਼ ਤਾਂਘ ਲਈ ਸਾਨੂੰ ਦੁਆ ਕਰਨ ਦੀ ਲੋੜ ਏ। ਆਪਣੇ ਉਸਤਾਦ ਦੇ ਹੁਕਮਾਂ ਉੱਤੇ ਅਮਲ ਕਰਨਾ ਤੇ ਉਹਦੇ ਨਮੂਨੇ ਉੱਤੇ ਟੁਰਨਾ ਸਾਡੇ ਉੱਤੇ ਉਹਦਾ ਠੀਕ ਕਰਜ਼ ਏ ਤੇ ਜੋ ਕੁਝ ਉਹਨੇ ਕੀਤਾ ਉਹਦੀ ਸ਼ੁਕਰਗੁਜ਼ਾਰੀ ਦਾ ਇਕੱਲਾ ਚੰਗਾ ਸਬੂਤ ਏ। ਵਫਾਦਾਰੀ ਤੇ ਦਿਲੀ ਸ਼ੁਕਰਗੁਜ਼ਾਰੀ ਨੂੰ ਜ਼ਾਹਿਰ ਕਰਨ ਲਈ ਬਾਹਰ ਵਾਲੀ ਇਬਾਦਤ ਆਪਣੇ ਆਪ ਵਿੱਚ ਹੀ ਕਾਫੀ ਨਹੀਂ ਏ, ਕਿਉਂ ਜੇ ਉਹਨੇ ਆਖਿਆ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋ। ਹਮੇਸ਼ਾ ਚੰਗੇ ਬਣੇ ਰਹਿਣ ਦੀ ਆਦੀ ਕੋਸ਼ਿਸ਼ ਹਮੇਸ਼ਾ ਦੀ ਦੁਆ ਏ। ਉਹਦੇ ਮਕਸਦ ਉਹਨਾਂ ਬਰਕਤਾਂ ਤੋਂ ਜ਼ਾਹਿਰ ਹੁੰਦੇ ਨੇ ਜਿਹੜੀਆਂ ਇਹ ਲਿਆਉਂਦੀ ਏ। ਉਹ ਬਰਕਤਾਂ ਜਿਨ੍ਹਾਂ ਨੂੰ ਜੇ ਨਾਕਾਬਲੇ ਸਮਾਤ ਲਫ਼ਜ਼ਾਂ ਵਿੱਚ ਵੀ ਨਾ ਸੁਣਿਆ ਜਾਵੇ ਤੇ ਮੁਹੱਬਤ ਦੇ ਨਾਲ ਹਿੱਸਾਦਾਰ ਬਣਨ ਲਈ ਸਾਡੀ ਕਾਬਲੀਅਤ ਦੀ ਤਸਦੀਕ ਕਰਦੀਆਂ ਨੇ। ਜੇ ਸਾਡੀਆਂ ਮੰਨਤਾਂ ਖਾਲਸ ਨੇ, ਸਾਡੇ ਮੰਗਣ ਵਿੱਚ ਅਸੀਂ ਮਿਹਨਤ ਕਰਦੇ ਹਾਂ ਤੇ ਸਾਡਾ ਪਿਓ ਜਿਹੜਾ ਪੋਸ਼ੀਦਗੀ ਵਿੱਚ ਵੇਖਦਾ ਏ, ਸਾਨੂੰ ਖੁੱਲ੍ਹੇਆਮ ਉਹਦਾ ਬਦਲਾ ਦੇਵੇਗਾ। ਇਸ ਤੋਂ ਪਹਿਲਾਂ ਵੀ ਅਸੀਂ ਰੱਬ ਨੂੰ ਜਾਂ ਆਪਣੇ ਨਾਲ ਦੇ ਸਾਥੀਆਂ ਨੂੰ ਦਸੀਏ, ਰੱਬ ਸਾਡੀ ਲੋੜ ਨੂੰ ਪਹਿਲੇ ਤੋਂ ਜਾਣਦਾ ਏ। ਜੇ ਅਸੀਂ ਇਮਾਨਦਾਰੀ ਤੇ ਖਾਮੋਸ਼ੀ ਤੇ ਹਲੀਮੀ ਦੇ ਨਾਲ ਇਹ ਤੰਗ ਰੱਖਦੇ ਹਾਂ ਤੇ ਰੱਬ ਸਾਨੂੰ ਇਹ ਨੇਮਤ ਦੇਵੇਗਾ।
ਇਲਾਹੀ ਸਾਇੰਸ ਵਿੱਚ ਜਿੱਥੇ ਦੁਆਵਾਂ ਜ਼ਹਿਨੀ ਤੌਰ 'ਤੇ ਹੁੰਦੀਆਂ ਨੇ, ਉਹ ਸਾਰੀਆਂ ਉਸ ਰੱਬ ਦੇ ਸਾਹਮਣੇ ਅਪੜਦੀਆਂ ਨੇ ਜਿਹੜਾ ਮੁਸੀਬਤ ਵਿੱਚ ਮੁਸਤੈਦ ਮਦਦਗਾਰ ਏ। ਪਿਆਰ ਆਪਣੀ ਮੁਵਾਫਕਤ ਤੇ ਆਪਣੀਆਂ ਨਵਾਜ਼ਸ਼ਾਂ ਵਿੱਚ ਗੈਰ ਜਾਨਬਦਾਰ ਤੇ ਆਲਮਗੀਰ ਏ। ਇਹ ਉਹ ਖੁੱਲ੍ਹਾ ਚਸ਼ਮਾ ਏ ਜਿਹੜਾ ਚੀਕਦਾ ਏ ਭਈ ਹਰ ਉਹ ਬੰਦਾ ਜਿਹੜਾ ਧਰਿਆਇਆ ਏ ਪਾਣੀ ਦੇ ਕੋਲ ਆਵੇ। ਹਰ ਦੌਰ ਤੇ ਹਰ ਹਾਲ ਵਿੱਚ ਬਦੀ ਉੱਤੇ ਚੰਗਿਆਈ ਦੇ ਨਾਲ ਕਾਬੂ ਪਾਓ। ਆਪਣੇ ਆਪ ਨੂੰ ਜਾਣੋ ਤੇ ਰੱਬ ਬਦੀ ਉੱਤੇ ਫਤਹਮੰਦੀ ਲਈ ਹਿਕਮਤ ਤੇ ਮੌਕਾ ਦੇਵੇਗਾ। ਮੁਹੱਬਤ ਦੇ ਲਿਬਾਸ ਵਿੱਚ ਮਲਬੂਸ ਹੋਵੋ ਤੇ ਇਨਸਾਨੀ ਨਫ਼ਰਤ ਤੁਹਾਡੇ ਤੀਕਰ ਨਹੀਂ ਅਪੜ ਸਕਦੀ। ਉੱਚੀ ਇਨਸਾਨੀਅਤ ਦਾ ਸੀਮੈਂਟ ਸਾਰੇ ਫਾਇਦਿਆਂ ਨੂੰ ਇੱਕ ਅਲੂਹੀਅਤ ਵਿੱਚ ਜੋੜ ਕੇ ਰੱਖੇਗਾ। ਇਨਸਾਨ ਦੇ ਨਾਲ ਰੱਬ ਦੇ ਸਾਇੰਸੀ ਤਾਲੁਕ ਵਿੱਚ ਅਸੀਂ ਵੇਖਦੇ ਹਾਂ ਕਿ ਜਿਹੜਾ ਕੋਈ ਇੱਕ ਨੂੰ ਬਰਕਤ ਦਿੰਦਾ ਏ ਉਹ ਸਾਰਿਆਂ ਨੂੰ ਬਰਕਤ ਦਿੰਦਾ ਏ। ਜਿਵੇਂ ਯਿਸੂ ਨੇ ਰੋਟੀਆਂ ਤੇ ਮੱਛੀਆਂ ਦੇ ਪਾਰੋਂ ਜ਼ਾਹਿਰ ਕੀਤਾ ਭਈ ਮੁਹੱਈਆ ਕਰਨ ਦਾ ਵਸੀਲਾ ਰੂਹ ਏ, ਨਾ ਕਿ ਮਾਦਾ। ਰੂਹ ਦੇ ਅਮੀਰ ਲੋਕ ਵੱਡੀ ਭਰਾਬੰਦੀ ਵਿੱਚ ਇੱਕ ਅਸੂਲ ਜਾਂ ਪਿਓ ਦੇ ਰਾਹੀਂ ਗਰੀਬਾਂ ਦੀ ਮਦਦ ਕਰਦੇ ਨੇ ਤੇ ਧੰਨ ਏ ਉਹ ਬੰਦਾ ਜਿਹੜਾ ਦੂਜੇ ਬੰਦੇ ਦੀ ਭਲਾਈ ਵਿੱਚ ਆਪਣੀ ਭਲਾਈ ਵੇਖਦਾ ਏ, ਆਪਣੇ ਭਰਾ ਦੀ ਲੋੜ ਵੇਖਦਾ ਏ ਤੇ ਪੂਰੀ ਕਰਦਾ ਏ। ਮੁਹੱਬਤ ਮਾੜੇ ਰੂਹਾਨੀ ਖਿਆਲ ਨੂੰ ਤਾਕਤ, ਲਾਫਾਨੀਅਤ ਤੇ ਭਲਾਈ ਦਿੰਦੀ ਏ, ਜਿਹੜੀ ਸਾਰਿਆਂ ਵਿੱਚ ਇੰਝ ਹੀ ਚਮਕਦੀ ਏ ਜਿਵੇਂ ਇੱਕ ਨਵੀਂ ਡੋਡੀ ਟਹਿਣੀ ਉੱਤੇ ਚਮਕਦੀ ਏ। ਰੱਬ ਦੇ ਬਾਰੇ ਸਾਰੇ ਵੱਖਰੇ ਇਜ਼ਹਾਰ ਸਿਹਤ, ਪਾਕੀਜ਼ਗੀ, ਲਾਫਾਨੀਅਤ, ਲਾਮਹਿਦੂਦ ਹਯਾਤੀ, ਸੱਚਾਈ ਤੇ ਮੁਹੱਬਤ ਦੀ ਅਕਾਸੀ ਕਰਦੇ ਨੇ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।